ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੀ ਸ਼ੁਰੂਆਤ ਡਾਕਟਰ ਸਾਹਿਬ ਅਸੀਂ ਕਰਾਂਗੇ ਅੱਜ ਦੀਆਂ ਅਹਿਮ ਘਟਨਾਵਾਂ ਨਾਲ। ਜੀ ਡਾਕਟਰ ਸਾਹਿਬ। ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ, ਬਾਪੂ ਸੂਰਤ ਸਿੰਘ ਹੋਰਾਂ ਦੀ ਸਿਹਤ ਕਾਫੀ ਡਾਊਨ ਹੈ ਜੀ। ਕੱਲ੍ਹ ਹੀ ਇਸ ਬਾਰੇ ਅਸੀਂ ਜ਼ਿਕਰ ਵੀ ਕੀਤਾ ਸੀ, ਪਰ ਜਿਵੇਂ ਅੱਜ ਦੀਆਂ ਖਬਰਾਂ ਨੇ ਜਿਹੜੀਆਂ ਕਿ ਅਜੇ ਬਹੁਤ ਥੋੜੇ ਸਾਧਨਾਂ ਰਾਹੀਂ ਬਾਹਰ ਆਈਆਂ ਕਿ ਫੌਜ ਔਰ ਪੁਲਿਸ ਨੇ ਪਿੰਡ ਨੂੰ ਘੇਰਿਆ, 20 ਤੋਂ ਜ਼ਿਆਦਾ ਗੱਡੀਆਂ ਉਹਨਾਂ ਦੀਆਂ ਔਰ ਬਹੁਤ ਸਾਰੇ ਕਮਾਂਡੋ ਜਿਹੜੇ ਨੇ ਉਹ ਆਊਟਸਕਰਟ ਤੇ ਬੈਠੇ ਨੇ ਔਰ ਕਿਸੇ ਵੇਲੇ ਵੀ ਜਿਹੜਾ ਫੌਜੀ ਜਾਂ ਕਮਾਂਡੋ ਐਕਸ਼ਨ ਹੋ ਸਕਦਾ ਹੈ ਉਹਨਾਂ ਨੂੰ ਚੁੱਕਣ ਦੇ ਲਈ। ਸੋ ਅਸੀਂ ਸਮਝਦੇ ਹਾਂ ਕਿ ਵੀ ਦੂਸਰਾ ਬਿਜਲੀ ਪਾਣੀ ਜਿਹੜਾ ਹੈ ਉਹ ਕੱਟ ਦਿੱਤਾ ਗਿਆ ਔਰ ਲੋਕਾਂ ਦੇ ਵਿੱਚ ਇੱਕ ਬੜਾ ਦਹਿਸ਼ਤ ਔਰ ਡਰ ਦਾ ਮਾਹੌਲ ਪੁਲਿਸ ਵੱਲੋਂ ਕ੍ਰੀਏਟ ਕੀਤਾ ਗਿਆ। ਅਸੀਂ ਸਮਝਦੇ ਹਾਂ ਕਿ ਕੋਈ ਵੀ ਇਸ ਕਿਸਮ ਦਾ ਐਕਸ਼ਨ ਫੌਜ ਦਾ, ਪੁਲਿਸ ਦਾ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ, ਜਿਸ ਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ, ਕੋਈ ਜ਼ਖਮੀ ਹੁੰਦਾ ਹੈ, ਉਸ ਦੇ ਲਈ ਐਡਮਿਨਿਸਟ੍ਰੇਸ਼ਨ ਔਰ ਬਾਦਲ ਸਰਕਾਰ ਜ਼ਿੰਮੇਵਾਰ ਹੋਏਗੀ, ਕਿਉਂਕਿ ਕਿਸੇ ਦਾ ਵੀ ਆਪਣੇ ਘਰ 'ਚ ਰਹਿੰਦਿਆਂ ਭੁੱਖੇ ਰਹਿਣਾ, ਪਿਆਸਾ ਰਹਿਣਾ ਜਾਂ ਕੋਈ ਵੀ ਕਿਸੇ ਤਰੀਕੇ ਨਾਲ ਉਹ ਆਜ਼ਾਦੀ ਦੇ ਨਾਲ ਵਿਚਰਨਾ ਉਹਨਾਂ ਦਾ ਹੱਕ ਬਣਦਾ ਹੈ। ਉਹ ਕੋਈ ਕਿਸੇ ਪਬਲਿਕ ਪਲੇਸ ਤੇ ਨਹੀਂ ਬੈਠੇ ਔਰ ਉਹਨਾਂ ਦਾ ਇਹ ਰਿਜ਼ੋਲਵ ਹੈ ਕਿ ਉਹ ਬੰਦੀ ਸਿੰਘ ਸਿਆਸੀ ਜਿਹੜੇ ਕੈਦੀ ਨੇ ਉਹਨਾਂ ਦੀ ਰਿਹਾਈ ਲਈ ਜਦੋਂ ਤੱਕ ਉਹ ਰਿਹਾ ਨਹੀਂ ਹੁੰਦੇ ਔਰ ਉਹਨਾਂ ਦੀ ਅਰਦਾਸ ਪ੍ਰਣ ਹੈ ਔਰ ਕਿਸੇ ਵੀ ਸਿਸਟਮ ਦੇ ਵਿੱਚ ਹਕੂਮਤ ਨੂੰ, ਸਿਸਟਮ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਕਿਸੇ ਦੇ ਧਾਰਮਿਕ ਰਿਜ਼ੋਲਵ ਦੇ ਵਿੱਚ ਜਿਹੜਾ ਹੈ ਉਹ ਦਖਲਅੰਦਾਜ਼ੀ ਕਰੇ। ਸੋ ਅਸੀਂ ਚਿੰਤਤ ਹਾਂ ਇਸ ਨੂੰ ਲੈ ਕੇ, ਫਿਕਰਮੰਦ ਹਾਂ, ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਬਾਪੂ ਸੂਰਤ ਸਿੰਘ ਹੋਰਾਂ ਦੀ ਅਰਦਾਸ ਕੇਸਾਂ ਸਵਾਸਾਂ ਦੇ ਨਾਲ ਨਿਭੇ ਔਰ ਸਰਕਾਰ ਨੂੰ ਇਹ ਅਸੀਂ ਵਾਰਨਿੰਗ ਵੀ ਦਿਆਂਗੇ ਕਿ ਬਈ ਇਹ ਜਿਹੜਾ ਇਸ ਕਿਸਮ ਦਾ ਵਰਤਾਰਾ ਹੈ ਆਲਰੇਡੀ ਬਾਦਲ ਦੇ ਪਾਪਾਂ ਦਾ ਘੜਾ ਭਰਿਆ ਹੋਇਆ ਹੈ ਔਰ ਜੇ ਕੋਈ ਇਸ ਕਿਸਮ ਦੀ ਕੋਈ ਘਟੀਆ ਹਰਕਤ, ਕੋਈ ਇਸ ਕਿਸਮ ਦੀ ਜ਼ਾਲਮਾਨਾ ਵਹਿਸ਼ੀ ਹਰਕਤ ਹਕੂਮਤ ਕਰਦੀ ਹੈ ਤੇ ਇਹ ਉਹਨਾਂ ਦੇ ਤਾਬੂਤ ਦੇ ਵਿੱਚ ਅਖੀਰਲਾ ਕਿਲ ਜਿਹੜਾ ਹੈ ਉਹ ਸਾਬਤ ਹੋਏਗੀ ਔਰ ਸਾਡੀਆਂ ਜਿਹੜੀਆਂ ਅਰਦਾਸਾਂ ਵੀ ਔਰ ਸਾਡਾ ਧਿਆਨ ਵੀ ਬਾਪੂ ਸੂਰਤ ਸਿੰਘ ਔਰ ਉਹਨਾਂ ਦੇ ਪਰਿਵਾਰ ਵੱਲ ਹੈ ਜਿਨ੍ਹਾਂ ਨੇ ਬੜੇ ਸਬਰ ਔਰ ਸਿਦਕ ਦੇ ਨਾਲ ਪਿਛਲੇ ਜਿਹੜਾ 5-6 ਮਹੀਨੇ ਤੋਂ ਜਿਵੇਂ ਇਸ ਸਾਰੇ ਦੇ ਵਿੱਚ ਉਹ ਨਿਭੇ ਨੇ, ਖਾਸ ਤੌਰ ਤੇ ਪਰਿਵਾਰ, ਉਹਨਾਂ ਦੀਆਂ ਬੱਚੀਆਂ, ਉਹ ਰਿਮਾਰਕੇਬਲ ਹੈ ਔਰ ਸਿੱਖੀ ਸਪਿਰਿਟ ਨੂੰ ਉਹਨਾਂ ਨੇ ਦਿਖਾਇਆ ਹੈ ਦ੍ਰਿੜਤਾ ਦੇ ਨਾਲ ਔਰ ਹਿੰਮਤ ਦੇ ਨਾਲ। ਜਿਹੜੇ ਵਿਸ਼ੇ ਜਿਨ੍ਹਾਂ ਬਾਰੇ ਅਸੀਂ ਗੱਲਬਾਤ ਕਰਨੀ ਚਾਹਾਂਗੇ, ਅਸੀਂ ਇੱਕ ਸ਼ੁਰੂ ਦੇ ਵਿੱਚ ਹੀ ਜਾਣਕਾਰੀ ਵੀ ਦੇਣਾ ਚਾਹੁੰਦੇ ਕਿ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਚਰਨਜੀਤ ਸਿੰਘ ਧਾਮੀ ਜਿਹੜੇ ਨੇ ਉਹ ਅਮਰੀਕਾ ਆਏ ਹੋਏ ਨੇ ਔਰ ਸਾਡੀ ਇਹ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਪੰਜਾਬ ਦੇ ਹਵਾਲੇ ਨਾਲ ਵੀ, ਅਸੀਂ ਹਮੇਸ਼ਾ TV 84 ਨੇ ਹਰ ਜਿਹੜਾ ਵੀ ਪੰਥ ਪ੍ਰਸਤ ਗੁਰਸਿੱਖ ਵੀਰ ਭੈਣ ਹੈ ਉਹਨੂੰ ਇਹ ਪਲੇਟਫਾਰਮ ਪ੍ਰੋਵਾਈਡ ਕੀਤਾ। ਜਿਹੜੇ ਸਾਡੇ ਇਸ ਸ਼ਹਿਰ 'ਚ ਆਉਂਦੇ ਨੇ ਉਹਨਾਂ ਨੂੰ ਅਸੀਂ ਸਟੂਡੀਓ ਦੇ ਵਿੱਚ ਵੀ ਸਪੈਸ਼ਲ ਇੰਟਰਵਿਊ ਕਰਨ ਦੀ ਜਿਹੜੀ ਆ ਉਹ ਦਾਵਤ ਦਿੰਦੇ। ਜਿਵੇਂ ਪਿਛਲੇ ਦਿਨਾਂ 'ਚ ਅਸੀਂ ਖੁਸ਼ਵੰਤ ਸਿੰਘ ਜਿਹੜੇ ਜਰਮਨ ਗਵਰਨਮੈਂਟ ਦੇ ਐਡਵਾਈਜ਼ਰ ਨੇ ਰਿਲੀਜੀਅਸ ਅਫੇਅਰਸ ਉਹਨਾਂ ਨੂੰ ਔਰ ਮਲੇਸ਼ੀਆ ਤੋਂ ਰਿਸ਼ੀਵੰਤ ਸਿੰਘ ਜਿਹੜੇ ਕਿ ਹਿਊਮੈਨੀਟੇਰੀਅਨ ਏਡ ਦੇ ਜਿਹੜੇ ਕੋਆਰਡੀਨੇਟਰ ਨੇ ਯੂਨਾਈਟਿਡ ਸਿੱਖਸ ਦੇ, ਉਹਨਾਂ ਨੂੰ ਇੰਟਰਵਿਊ ਕੀਤਾ ਸੀ ਔਰ ਕੱਲ੍ਹ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਸੱਚੋ ਸੱਚ ਦਾ 8 ਤੋਂ 9 ਉਸ ਦੇ ਵਿੱਚ ਹਰਚਰਨਜੀਤ ਸਿੰਘ ਧਾਮੀ ਔਰ ਮੈਂ ਉਸ 'ਚ ਹੋਵਾਂਗਾ। ਉਹ ਇੱਕ ਪੈਨਲ ਡਿਸਕਸ਼ਨ 1 ਘੰਟੇ ਦੀ ਉਸ ਪ੍ਰੋਗਰਾਮ ਦੇ ਵਿੱਚ ਹੋਏਗੀ। ਸੋ ਅਸੀਂ ਸਾਡਾ ਇਹ ਯਤਨ ਹੈ, ਬੇਸ਼ੱਕ ਰੋਜ਼ਾਨਾ ਸਾਡੀ ਇੱਕ ਰੂਟੀਨ ਹੈ ਪ੍ਰੋਗਰਾਮ ਦੀ, ਲੇਕਿਨ ਅਸੀਂ ਸਮਝਦੇ ਹਾਂ ਵੀ ਉਹਦੇ 'ਚ ਥੋੜ੍ਹੀ ਜਿਹੀ ਜਿਹੜੀ ਹੈ ਉਹ ਵਿਵਿਡਿਟੀ, ਥੋੜ੍ਹੀ ਜਿਹੀ ਤਬਦੀਲੀ, ਲੇਕਿਨ ਕਿਉਂਕਿ ਇਹ ਗੱਲ ਫੋਕਸਡ ਹੋਏਗੀ, ਵਿਸ਼ਾ ਵੀ ਖਾਲਿਸਤਾਨ ਔਰ ਦਲ ਖਾਲਸਾ ਉਹਨਾਂ ਜਥੇਬੰਦੀਆਂ 'ਚੋਂ ਹੈ ਜਿਨ੍ਹਾਂ ਦੇ ਮੋਢੀਆਂ 'ਚੋਂ ਭਾਈ ਗਜਿੰਦਰ ਸਿੰਘ ਜਿਨ੍ਹਾਂ ਨੇ ਨਾ ਸਿਰਫ ਇੰਟੈਲੈਕਚੁਅਲ ਲੈਵਲ ਦੇ ਉੱਤੇ ਕਦੇ 5 ਤੀਰ ਹੋਰ ਪੁਸਤਕ ਜਿਹੜੀ ਆ ਉਹ ਲਿਖੀ ਸੀ, ਜਿਵੇਂ 10ਵੇਂ ਪਾਤਸ਼ਾਹ ਤੋਂ ਮੰਗ ਕੀਤੀ ਸੀ ਕਿ ਵੀ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਤੁਸੀਂ ਕੌਮ ਦੇ ਗਲੋਂ ਗੁਲਾਮੀ ਦੇ ਸੰਗਲ ਲਾਏ ਸੀ, ਪੰਜਾਬ ਦੇ ਵਿੱਚ ਪੰਥ ਨੂੰ ਅਗਵਾਈ ਦੇ ਲਈ ਭੇਜਿਆ ਸੀ, ਇਸੇ ਤਰ੍ਹਾਂ ਕਿਸੇ ਹੋਰ ਬੰਦਾ ਸਿੰਘ ਵਾਂਗ ਕਿਸੇ ਨੂੰ 5 ਤੀਰਾਂ ਦੀ ਬਖਸ਼ਿਸ਼ ਕਰੋ। ਔਰ ਇਹ ਵੀ ਇੱਕ ਕਈ ਵਾਰ ਇਸ ਜਿਹੜੀ ਰਹੱਸ ਦੀ ਦੁਨੀਆ ਹੁੰਦੀ ਹੈ ਇਹਦੇ 'ਚ ਇਹ ਕ੍ਰਿਸ਼ਮੇ ਵਾਪਰਦੇ ਨੇ
ਕਿ ਸੰਤ ਪਿੰਡਾਂ ਵਾਲੇ ਉਸ ਤੋਂ ਬਾਅਦ ਇਸ ਸੀਨ ਤੇ ਉਭਰਦੇ ਨੇ, ਭਾਵੇਂ ਉਹਨਾਂ ਦੇ ਹੱਥ 'ਚ ਵੀ ਇੱਕ ਤੀਰ ਹੈ ਜਿਹੜਾ ਇਸ ਗੱਲ ਦਾ ਸਿੰਬੋਲਿਕ ਸੀ, ਔਰ ਜਿਵੇਂ ਉਹਨਾਂ ਨੇ ਕੌਮ ਨੂੰ ਹਲੂਣਿਆ, ਜਗਾਇਆ, ਸ਼ਹੀਦੀ ਪਾਈ। ਕੌਮ ਜਿਹੜੀ ਹੈ ਪਿਛਲੇ 30-31 ਸਾਲਾਂ 'ਚ ਅੱਜ ਖਾਲਿਸਤਾਨ ਦੀ ਮੰਜ਼ਿਲ ਵੱਲ ਬੜੀ ਮਜ਼ਬੂਤੀ ਦੇ ਨਾਲ ਵੱਧ ਰਹੀ ਹੈ। ਔਰ ਦਲ ਖਾਲਸਾ ਜਥੇਬੰਦੀ ਦੇ ਜਿੰਨੇ ਵੀ ਉੱਥੇ ਨੌਜਵਾਨ ਨੇ, ਉਹਨਾਂ ਦੇ ਹੁਣ ਯੂਥ ਵਿੰਗ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਨੌਜਵਾਨ ਸ਼ਾਮਲ ਹੋ ਰਹੇ ਨੇ। ਔਰ ਮੇਰੇ ਲਈ ਇੱਕ ਫਖਰ ਔਰ ਮਾਣ ਵਾਲੀ ਗੱਲ ਸੀ ਕਿ ਜਦੋਂ ਰਿਚਮੰਡ ਹਿੱਲ ਦੇ ਗੁਰਦੁਆਰਾ ਸਾਹਿਬ 'ਚ ਧਾਮੀ ਸਾਹਿਬ ਮਿਲੇ ਤੇ ਉਹਨਾਂ ਨੇ ਜਿੱਥੇ ਗਲਵਕੜੀ 'ਚ ਲੈ ਕੇ TV 84 ਦੀ ਸ਼ਲਾਘਾ ਕੀਤੀ, ਉੱਥੇ ਉਹਨਾਂ ਨੇ ਸੱਚੋ ਸੱਚ ਪ੍ਰੋਗਰਾਮ ਦੇ ਹਵਾਲੇ ਨਾਲ ਕਿਹਾ ਜੀ ਕਿ ਸਾਡੇ ਨੌਜਵਾਨ ਔਰ ਅਸੀਂ ਜਿਹੜਾ ਇਸ ਪ੍ਰੋਗਰਾਮ ਨੂੰ ਆਪਣੀ ਅਗਵਾਈ ਵਾਲਾ ਸਮਝਦੇ ਹਾਂ। ਜਿਉਂ ਹੀ ਅਪਲੋਡ ਹੁੰਦਾ ਹੈ ਅਸੀਂ ਸਾਡੇ ਨੌਜਵਾਨ ਬਹੁਤ ਪਸੰਦ ਕਰਦੇ ਨੇ ਔਰ ਇਸ ਪ੍ਰੋਗਰਾਮ ਦੀ ਰੌਸ਼ਨੀ 'ਚ ਜਿਹੜਾ ਉਹ ਆਪਣੀ ਵਿਉਂਤਬੰਦੀ ਕਰਦੇ ਨੇ ਬਹੁਤ ਸਾਰੀਆਂ ਆਪਣੀਆਂ ਨੀਤੀਆਂ ਦੀ। ਸੋ ਜਦੋਂ ਇਸ ਕਿਸਮ ਦੀ ਕੋਈ ਸ਼ਾਬਾਸ਼ ਮਿਲਦੀ ਹੈ ਤੇ ਲੱਗਦਾ ਕਿ ਭਾਈ ਚਲੋ ਕੁਛ ਨਾ ਕੁਛ ਅਸੀਂ ਯੂਜ਼ਫੁਲ ਕਰ ਰਹੇ। ਸੋ ਕੱਲ ਇਸ ਪ੍ਰੋਗਰਾਮ ਨੂੰ ਦੇਖਣਾ ਨਾ ਭੁੱਲਣਾ। ਔਰ ਫਿਰ ਉਸੇ ਤਰ੍ਹਾਂ ਹੀ ਜਿਵੇਂ ਸੱਚੋ ਸੱਚ ਰਾਤ 12 ਤੋਂ 1 ਰਿਪੀਟ ਹੁੰਦਾ ਹੈ, ਅਗਲੇ ਦਿਨ ਸਵੇਰੇ 9 ਤੋਂ 10 ਹੁੰਦਾ ਹੈ, ਫਿਰ 1 ਤੋਂ 2 ਹੁੰਦਾ ਹੈ। ਸੋ ਇਹੀ ਪੈਨਲ ਡਿਸਕਸ਼ਨ ਜਿਹੜੀ ਹੈ ਉਸ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਰਿਪੀਟ ਹੋਏਗੀ। ਜਿਹੜਾ ਵਿਸ਼ਾ ਅੱਜ ਮੁੱਖ ਤੌਰ ਦੇ ਉੱਤੇ ਸਾਰੇ ਮੀਡੀਆ ਦੇ ਵਿੱਚ ਹੈ ਚਰਚਾ 'ਚ, ਭਾਰਤੀ ਮੀਡੀਆ 'ਚ ਵੀ ਹੈ, ਪੰਥਕ ਹਲਕਿਆਂ 'ਚ ਵੀ ਹੈ, ਔਰ ਬੇਸ਼ੱਕ ਜਦੋਂ ਤੋਂ ਡੀਕਲਾਸੀਫਿਕੇਸ਼ਨ ਦੀ ਲਾਈਨ ਸ਼ੁਰੂ ਹੋਈ ਹੈ, ਮਾਰਗਰੇਟ ਥੈਚਰ ਦੀ ਕੀ ਨੀਤੀ ਸੀ ਸਿੱਖ ਮੂਵਮੈਂਟ ਪ੍ਰਤੀ, ਔਰ ਫਰਵਰੀ ਔਰ ਮਾਰਚ ਜੂਨ 84 ਦੇ ਘੱਲੂਘਾਰੇ ਤੋਂ ਪਹਿਲਿਆਂ ਦੇ ਮਹੀਨਿਆਂ 'ਚ ਜਿਹੜੀਆਂ ਥੈਚਰ ਵੱਲੋਂ ਦਿੱਤੇ ਗਏ ਜਵਾਬ ਸੀ, ਇੰਦਰਾ ਗਾਂਧੀ ਵੱਲੋਂ ਮੰਗੀ ਗਈ ਮਦਦ ਕਿ ਜੀ ਸਾਡੀ ਜਿਹੜੀ ਹੈ ਉਹ ਮਦਦ ਕਰੋ ਇਸ ਜੂਨ 84 ਦੇ ਹਮਲੇ 'ਚ, ਔਰ ਕਿਵੇਂ ਸੀਕ੍ਰੇਟ ਸਰਵਿਸ ਦੇ ਮੁਖੀ ਨੂੰ ਥੈਚਰ ਨੇ ਭੇਜਿਆ ਔਰ ਰੇਕੀ ਕੀਤੀ ਉਹਨੇ ਔਰ ਐਡਵਾਈਸ ਕੀਤਾ। ਇਸ ਨੂੰ ਲੈ ਕੇ ਆਲਰੇਡੀ ਸਿੱਖ ਜਥੇਬੰਦੀਆਂ ਨੇ ਔਰ ਖਾਸ ਤੌਰ ਤੇ ਇਹਨਾਂ ਪਾਰਲੀਮੈਂਟਰੀ ਚੋਣਾਂ ਤੋਂ ਪਹਿਲਾਂ ਜਿਹੜਾ ਸਿੱਖ ਮੈਨੀਫੈਸਟੋ 10 ਪੁਆਇੰਟ ਦਿੱਤਾ, ਉਹਦੇ 'ਚ ਮੰਗ ਹੈ ਕਿ ਵੀ ਇਸ ਦੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਏ ਔਰ ਦਰਬਾਰ ਸਾਹਿਬ ਤੇ ਹਮਲੇ ਦੀ ਇੰਟਰਨੈਸ਼ਨਲ UN ਦੀ ਛਤਰਛਾਇਆ ਦੀ ਇਨਵੈਸਟੀਗੇਸ਼ਨ ਦੀ ਮੰਗ ਹੈ। ਔਰ ਹੁਣ ਪਿਛਲੇ ਕੱਲ ਹੀ ਕੁਝ ਹੋਰ ਡਾਕੂਮੈਂਟ, ਕਿਉਂਕਿ ਜਿਵੇਂ ਇਹ ਇਹਨਾਂ ਦਾ ਪੱਛਮੀ ਦੇਸ਼ਾਂ ਦਾ ਇੱਕ ਨੋਰਮ ਹੈ, ਕਾਫੀ ਉਹਨੂੰ ਮੰਨਿਆ ਜਾਂਦਾ ਕਿ ਬਹੁਤ ਟੌਪ ਖੁਫੀਆ ਕੋਈ ਹੋਏ ਜਾਣਕਾਰੀ ਉਹਨੂੰ ਡੀਕਲਾਸੀਫਾਈ ਨਹੀਂ ਕਰਦੇ ਸਿਕਿਉਰਿਟੀ ਰੀਜ਼ਨਸ ਕਰਕੇ, ਪਰ ਮਿਲੀਅਨਸ ਆਫ ਡਾਕੂਮੈਂਟਸ ਜਿਹੜੇ ਨੇ ਉਹ 30 ਸਾਲ ਬਾਅਦ ਉਹਨੂੰ ਡੀਕਲਾਸੀਫਾਈ ਦਾ ਮਤਲਬ ਹੁੰਦਾ ਹੈ ਕਿ ਪਹਿਲਾਂ 30 ਸਾਲ ਉਹਨੂੰ ਕਲਾਸੀਫਾਈਡ ਡਾਕੂਮੈਂਟ ਦੇ ਥੱਲੇ ਆਮ ਪਬਲਿਕ ਦੀ ਨਜ਼ਰ ਤੋਂ ਦੂਰ ਰੱਖਿਆ ਹੁੰਦਾ ਹੈ, ਪਰ 30 ਸਾਲ ਬਾਅਦ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਕੀ ਅਜੇ ਵੀ ਸਾਨੂੰ ਇਹ ਹੈ ਕਿ ਬਹੁਤ ਸਾਰੇ ਡਾਕੂਮੈਂਟ ਇਸ ਦੌਰ ਦੇ ਵਿੱਚ ਥੈਚਰ ਦਾ ਕੀ ਰੋਲ ਸੀ, ਕੰਜ਼ਰਵੇਟਿਵ ਗਵਰਨਮੈਂਟ ਦਾ ਓਵਰਆਲ ਔਰ ਸਕਸੈਸਿਵ ਗਵਰਨਮੈਂਟਸ ਦਾ ਕੀ ਹੈ, ਉਹਨਾਂ ਨੂੰ ਬਹੁਤ ਸਾਰਾ ਅਜੇ ਦਬਾਇਆ ਹੋਏਗਾ। ਪਰ ਜੋ ਕੁਝ ਸਾਹਮਣੇ ਆ ਰਿਹਾ ਹੈ ਉਸ ਤੋਂ ਹੀ ਇਹ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਵੇਲੇ ਦੀ ਜਿਹੜੀ ਪ੍ਰਾਈਮ ਮਿਨਿਸਟਰ ਇੰਗਲੈਂਡ ਦੀ ਮਾਰਗਰੇਟ ਥੈਚਰ, ਉਹ ਇੰਡੀਅਨ ਪ੍ਰਭਾਵ ਥੱਲੇ ਸੀ ਕਿਵੇਂ। ਔਰ ਦਰਸ਼ਕ ਸਕਰੀਨ ਤੇ ਦੇਖ ਰਹੇ ਹੋਣਗੇ ਕਿ ਮਾਰਗਰੇਟ ਥੈਚਰ ਔਰ ਇੰਦਰਾ ਗਾਂਧੀ ਇਹਨਾਂ ਦੀ ਕਿਸ ਕਿਸਮ ਦੀ ਸਾਂਝ ਭਿਆਲੀ ਸੀ। ਇਹਨਾਂ ਦੀ ਈਵਨ ਜਦੋਂ ਤੁਸੀਂ ਪਿਕਚਰਸ ਦੇਖਦੇ ਹੋ ਕਿ ਕਿਵੇਂ ਬਾਡੀ ਕੈਮਿਸਟਰੀ ਵੀ ਇਹਨਾਂ ਦੀ ਰਲਦੀ ਹੈ ਜੀ। ਔਰ ਜੇ ਉਹਨੂੰ ਜਿਹੜਾ ਚੰਬੜਾਇਆ ਹੋਇਆ ਸੀ ਇੰਗਲੈਂਡ ਦੇ ਜਿਹੜੇ ਐਕਸਟ੍ਰੀਮ ਰਾਈਟ ਵਿੰਗਰ ਸੀ ਥੈਚਰ ਨੂੰ ਆਇਰਨ ਲੇਡੀ ਕਹਿ ਕੇ, ਲੋਹੇ ਦੀ ਬਣੀ ਹੋਈ ਔਰਤ ਕਿ ਬੜੀ ਟਫ, ਇਸੇ ਤਰ੍ਹਾਂ ਹੀ ਇੰਦਰਾ ਗਾਂਧੀ ਨੂੰ ਈਵਨ ਆਪੋਜੀਸ਼ਨ ਜਿਹੜੀ ਕਿ BJP ਜਾਂ ਉਦੋਂ ਜਨਸੰਘ ਰੂਪ ਸੀ, ਵਾਜਪਾਈ ਨੇ ਦੁਰਗਾ ਮਾਤਾ ਦਾ ਅਵਤਾਰ, ਰੀਇਨਕਾਰਨੇਸ਼ਨ ਆਫ ਦੁਰਗਾ ਕਹਿ ਕੇ ਜਿਹੜਾ ਉਹ ਵਡਿਆਇਆ ਹੋਇਆ ਸੀ। ਔਰ ਇਹ ਦੋਨਾਂ ਨੇ, ਮਾਰਗਰੇਟ ਥੈਚਰ ਨੇ ਕਿਵੇਂ ਵਿਦਨ ਦਾ ਕੰਟਰੀ ਜਿਹੜਾ ਉਹ ਐਕਸਟ੍ਰੀਮ ਰਾਈਟ ਵੱਲ ਉਹ ਸਾਰੇ ਮੁਲਕ ਨੂੰ ਲਿਜਾਣ ਦਾ ਯਤਨ ਸੀ, ਔਰ ਇੰਦਰਾ ਗਾਂਧੀ ਕਿਸ ਹੱਦ ਤੱਕ ਆਪਣੇ ਲੋਕਾਂ ਨੂੰ ਮਾਰਨ ਲਈ ਗਈ। ਅਸਾਮ ਦੇ ਵਿੱਚ ਉਹਨੇ ਕੀ ਕੀਤਾ, ਬੰਗਾਲ ਦੇ ਵਿੱਚ ਨਕਸਲਾਈਟ ਮੂਵਮੈਂਟ ਨੂੰ ਕਰਬ ਕਰਨ ਦੇ ਨਾਂ ਥੱਲੇ ਕੀ ਕੀਤਾ, ਐਮਰਜੈਂਸੀ ਲਾ ਕੇ ਕਿਸ ਤਰ੍ਹਾਂ ਸਾਰੀਆਂ ਬੇਸਿਕ ਜਿਹੜੀਆਂ ਉੱਥੋਂ ਦੀਆਂ ਸਿਵਲ ਲਿਬਰਟੀਜ਼ ਸੀ ਸਿਟੀਜ਼ਨਸ ਦੀਆਂ ਉਹ ਕਿਵੇਂ ਖੋਈਆਂ। ਔਰ ਇਹਦੇ ਬਾਵਜੂਦ ਕਿ ਇਹ ਜਿਹੜੀ ਐਮਰਜੈਂਸੀ 75 ਦੇ ਵਿੱਚ ਲੱਗੀ 21-22 ਮਹੀਨੇ ਰਹੀ, ਉਸ ਦੌਰਾਨ ਵੀ ਇੱਕ ਪਾਸੇ, ਔਰ ਹੈਰਾਨੀ ਹੁੰਦੀ ਹੈ ਮੈਨੂੰ ਕਿ ਇੰਗਲੈਂਡ ਇੱਕ ਪਾਸੇ ਮੈਗਨਾ ਕਾਰਟਾ ਇੱਥੇ ਆਇਆ 12ਵੀਂ 13ਵੀਂ ਸਦੀ 'ਚ, ਔਰ ਪਾਰਲੀਮੈਂਟਰੀ ਸਿਸਟਮ ਔਰ ਹਿਊਮਨ ਸਿਵਲਾਈਜੇਸ਼ਨ ਦੇ ਆਪਣੇ ਆਪ ਨੂੰ ਇਹ ਪਿਓ ਕਹਿੰਦੇ ਨੇ,
ਔਰ ਕਿਹਨਾਂ ਹਾਲਾਤਾਂ 'ਚ ਇੱਕ ਤਾਂ ਹੋ ਸਕਦਾ ਹੈ ਤੁਸੀਂ ਕਿਸੇ ਨੂੰ ਹਮਾਇਤ ਦਿਓ, ਤੁਹਾਨੂੰ ਪਤਾ ਨਾ ਹੋਏ ਉਹ ਕੀ ਕਰ ਰਿਹਾ ਜੀ। ਜੇ ਐਮਰਜੈਂਸੀ ਦੇ ਪੀਰੀਅਡ 'ਚ ਇੰਦਰਾ ਗਾਂਧੀ ਨੇ ਜਿਸ ਤਰੀਕੇ ਨਾਲ 22-23 ਮਹੀਨੇ ਬੇਸਿਕ ਲੋਕਾਂ ਦੀਆਂ ਲਿਬਰਟੀਜ਼ ਖੋਹ ਕੇ, ਮੀਡੀਆ ਨੂੰ ਥ੍ਰੋਟਲ ਕਰਕੇ, ਬਾਕੀਆਂ ਨੂੰ ਲੀਡਰਾਂ ਨੂੰ ਜੇਲ੍ਹਾਂ 'ਚ ਬੰਦ ਕਰਕੇ ਬਿਲਕੁਲ ਇੱਕ ਡਿਕਟੇਟਰਾਨਾ ਕਾਰਵਾਈ ਕੀਤੀ ਸੀ, ਇਹਦੇ ਬਾਵਜੂਦ ਇੰਗਲੈਂਡ ਦਾ ਜਿਹੜਾ ਸਿਸਟਮ ਸੀ ਮਾਰਗਰੇਟ ਥੈਚਰ ਦੇ ਥੱਲੇ, ਉਹ ਇੰਦਰਾ ਗਾਂਧੀ ਨੂੰ ਮੁਕੰਮਲ ਹਮਾਇਤ ਦਿੰਦਾ ਰਿਹਾ ਐਮਰਜੈਂਸੀ ਪੀਰੀਅਡ ਦੇ ਦੌਰਾਨ ਵੀ। ਫਿਰ ਜਦੋਂ ਦੁਬਾਰਾ ਪਾਵਰ 'ਚੋਂ ਆਈ, ਜਿਸ ਤਰੀਕੇ ਨਾਲ ਥੈਚਰ ਨੇ ਸਿੱਖਾਂ ਨੂੰ ਜਿਹੜਾ ਉਹ ਮਾਰਜਨਲਾਈਜ਼ ਕਰਨ ਦੇ ਲਈ ਇੰਦਰਾ ਗਾਂਧੀ ਦੀ ਮਦਦ ਕੀਤੀ ਹੈ, ਜਿਹੜਾ ਅਸੀਂ ਡਿਸਕਸ ਕਰਾਂਗੇ। ਇਹ ਵੀ ਭਾਵੇਂ ਇਸ ਸਾਰੇ ਦਾ ਫੋਕਸ ਜਿਹੜੇ ਡਾਕੂਮੈਂਟ ਕੱਲ ਡੀਕਲਾਸੀਫਾਈ ਹੋਏ ਨੇ ਔਰ ਅੱਜ ਮੀਡੀਆ 'ਚ ਆਇਆ ਹੈ ਜੀ, ਇਹਨਾਂ ਦਾ ਜ਼ਿਆਦਾ ਸੰਬੰਧ ਡਾਕਟਰ ਜਗਜੀਤ ਸਿੰਘ ਚੌਹਾਨ ਨਾਲ ਹੈ, ਕਿਉਂਕਿ ਡਾਕਟਰ ਜਗਜੀਤ ਸਿੰਘ ਚੌਹਾਨ ਜਿਹੜੇ ਨੇ 1971 ਦੇ ਪੀਰੀਅਡ 70 ਐਂਡ ਜਾਂ 71 ਦੇ ਵਿੱਚ ਇੰਗਲੈਂਡ ਆ ਗਏ ਸੀ ਔਰ ਉਹਨਾਂ ਨੇ ਉੱਥੇ ਆ ਕੇ ਖਾਲਿਸਤਾਨ ਦੀ ਮੰਗ ਕੀਤੀ। ਔਰ ਇਹ ਉਹੀ ਪੀਰੀਅਡ ਹੈ ਕਿ ਬੰਗਲਾਦੇਸ਼ ਨੂੰ ਇੰਡੀਆ ਨੇ ਫੌਜ ਭੇਜ ਕੇ ਪੂਰਬੀ ਪਾਕਿਸਤਾਨ ਨੂੰ ਤੋੜ ਕੇ ਬੰਗਲਾਦੇਸ਼ ਬਣਾਇਆ। ਔਰ ਫਿਰ ਜਗਜੀਤ ਸਿੰਘ ਚੌਹਾਨ ਅਮਰੀਕਾ ਵੀ ਆਏ, ਇੱਥੇ ਵੀ ਉਹਨਾਂ ਨੇ ਨਿਊਯਾਰਕ ਟਾਈਮਜ਼ ਦੇ ਵਿੱਚ ਅੱਧੇ ਪੇਜ ਦੀ ਫੁੱਲ ਐਡ ਦਿੱਤੀ ਸੀ ਖਾਲਿਸਤਾਨ ਲਈ। ਔਰ ਸੈਨੇਟ ਦੀ ਐਗਰੀਕਲਚਰ ਕਮੇਟੀ ਜਿਹੜੀ ਉਦੋਂ ਜੈਸੀ ਹੈਲਮਸ ਸ਼ਾਇਦ ਨਾਰਥ ਕੈਰੋਲਾਈਨਾ ਤੋਂ ਸਨ ਜਾਂ ਸਾਊਥ ਕੈਰੋਲਾਈਨਾ ਤੋਂ ਸੈਨੇਟਰ ਸੀ ਜੀ, ਉਹਨੇ ਹੀਅਰਿੰਗ ਵੀ ਕੀਤੀ ਔਰ ਉਹਦੇ 'ਚ ਉਹਨਾਂ ਨੇ ਪੰਜਾਬ 'ਚ ਐਗਰੀਕਲਚਰ ਦਾ ਕੀ ਫੇਟ ਹੈ ਔਰ ਕਿਵੇਂ ਪਾਣੀ ਔਰ ਦੂਜੇ ਮੁੱਦਿਆਂ ਦੇ ਜਿਹੜਾ ਉਹ ਡਿਸਕ੍ਰਿਮੀਨੇਸ਼ਨ ਹੈ ਪੰਜਾਬ ਨਾਲ, ਉਸ ਤੇ ਉਹਨੇ ਟੈਸਟੀਫਾਈ ਵੀ ਕੀਤਾ ਸੀ। ਸੋ ਹੁਣ ਇਹ ਉਹ ਦੌਰ ਹੈ ਕਿ ਇੰਦਰਾ ਗਾਂਧੀ ਕਿਉਂਕਿ ਪਾਵਰ 'ਚ ਆ ਚੁੱਕੀ ਸੀ 65 'ਚ ਇੰਡੀਆ ਪਾਕਿਸਤਾਨ ਵਾਰ ਤੋਂ ਬਾਅਦ 66 ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਤਾਸ਼ਕੰਦ ਸਮਝੌਤੇ ਦੇ ਦੌਰਾਨ ਹੀ ਮਾਰਿਆ ਗਿਆ ਸਮਝੌਤੇ ਤੋਂ ਬਾਅਦ। ਔਰ ਇੰਦਰਾ ਗਾਂਧੀ ਉਸ ਦੌਰ ਦੇ ਵਿੱਚ ਜਿਹੜੀ ਹੈ ਉਹ ਪੂਰੀ ਤਰ੍ਹਾਂ ਥੈਚਰ ਦੇ ਨਾਲ ਰਲੀ ਹੋਈ ਸੀ ਔਰ ਪਹਿਲਾਂ ਉਸ ਦੌਰ ਦੇ ਵਿੱਚ ਹੀ 70s ਦੇ ਵਿੱਚ, ਇੱਕ ਤਾਂ 84 ਤੋਂ ਬਾਅਦ ਦਾ ਰੋਲ ਹੈ, 70s ਦੇ ਵਿੱਚ ਹੀ ਈਵਨ ਇੰਦਰਾ ਗਾਂਧੀ ਜਿਹੜੀ ਹੈ ਉਹ ਡਿਪੋਰਟ ਕਰਾਉਣਾ ਚਾਹੁੰਦੀ ਸੀ ਚੌਹਾਨ ਨੂੰ ਇੰਗਲੈਂਡ ਤੋਂ ਇੰਡੀਆ ਔਰ ਇਹ ਜਿਹੜੀ ਥੈਚਰ ਹੈ ਇਹ ਉਦੋਂ ਵੀ ਕੋਆਪਰੇਟ ਕਰ ਰਹੀ ਸੀ। ਲੇਕਿਨ ਉਹਨਾਂ ਦਾ ਜਿਹੜਾ ਇਸ ਦੇ ਨਾਲ ਹੋਮ ਡਿਪਾਰਟਮੈਂਟ ਡੀਲ ਕਰਦਾ ਹੈ, ਉਹਨਾਂ ਨੇ ਕਿਹਾ ਜੀ ਕੋਈ ਇਹਦੇ ਖਿਲਾਫ ਬਣਦਾ ਨਹੀਂ ਔਰ ਇਹ ਜਿਹੜਾ ਕਾਮਨਵੈਲਥ ਹੈ ਸਾਡੀ, ਇਹਦੇ 'ਚ ਇਹ ਹੱਕਾਂ ਦੀ ਉਲੰਘਣਾ ਹੋਏਗੀ। ਲੇਕਿਨ 84 ਤੋਂ ਬਾਅਦ ਕਿਉਂਕਿ ਜ਼ਾਹਰ ਹੈ ਜਦੋਂ ਜੂਨ 84 'ਚ ਹਮਲਾ ਕੀਤਾ ਇੰਦਰਾ ਗਾਂਧੀ ਦੀ ਕਮਾਂਡ ਥੱਲੇ ਫੌਜ ਨੇ, ਉਹਦੇ ਹੁਕਮਾਂ ਥੱਲੇ, ਸੋ ਸਿੱਖਾਂ ਦੇ ਵਿੱਚ ਰੋਹ ਜਾਗ ਗਿਆ। ਹੁਣ ਜਗਜੀਤ ਸਿੰਘ ਚੌਹਾਨ ਇੱਕ ਸਿੱਖ ਹੋਣ ਦੇ ਨਾਤੇ ਔਰ ਪੋਲੀਟੀਕਲ ਐਕਟਿਵਿਸਟ ਹੋਣ ਦੇ ਨਾਤੇ ਸਮਝਦਾ ਸੀ ਕਿ ਵੀ ਇਹਦਾ ਕੀ ਰਿਐਕਸ਼ਨ ਹੋਏਗਾ ਔਰ ਉਹਨੇ BBC ਤੇ ਇੰਟਰਵਿਊ ਦਿੰਦਿਆਂ ਕਿਹਾ ਸੀ, ਉਹਨੇ ਕਿਹਾ ਜੀ ਜੋ ਕੰਮ ਹੁਣ ਇੰਦਰਾ ਗਾਂਧੀ ਨੇ ਕੀਤਾ ਹੁਣ ਇਹ ਸਣੇ ਟੱਬਰ ਮਾਰੀ ਜਾਏਗੀ। ਸਿੱਖਾਂ ਦਾ ਇਤਿਹਾਸ ਇਹ ਬੜਾ ਸਪਸ਼ਟ ਹੈ ਕਿ ਇਸ ਕਿਸਮ ਦਾ ਜਿਹੜਾ ਬੰਦਾ ਉਹ ਬਚ ਨਹੀਂ ਸਕਦਾ ਜਿਹਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਔਰ ਇਹਨੂੰ ਆਧਾਰ ਬਣਾ ਕੇ ਫਿਰ ਇੰਡੀਅਨ ਗਵਰਨਮੈਂਟ ਨੇ ਬੜੇ ਪ੍ਰੋਟੈਸਟ ਕੀਤੇ ਔਰ ਉਦੋਂ ਵੀ ਮਾਰਗਰੇਟ ਥੈਚਰ ਚਾਹੁੰਦੀ ਸੀ ਕਿ ਚੌਹਾਨ ਦੇ ਖਿਲਾਫ ਕ੍ਰਿਮੀਨਲ ਕੇਸ ਰਜਿਸਟਰ ਕੀਤਾ ਜਾਏ ਔਰ ਪਰ ਉਹਨਾਂ ਦੇ ਹੋਮ ਡਿਪਾਰਟਮੈਂਟ ਨੇ ਕਿਹਾ ਕਿ ਜੀ ਇਹ ਕੋਈ ਬਹੁਤੀ ਐਵੀਡੈਂਸ ਬਣਦੀ ਨਹੀਂ। ਫਿਰ ਥੈਚਰ ਇੱਥੇ ਹੀ ਨਹੀਂ ਰੁਕੀ, ਉਹਨੇ ਈਵਨ BBC ਨੂੰ ਇਹ ਲਿਖਿਆ ਕਿ ਜੀ ਤੁਸੀਂ ਇੱਕ ਬੜਾ ਛੋਟਾ ਜਿਹਾ ਸੈਕਸ਼ਨ ਹੈ ਐਕਸਟ੍ਰੀਮਿਸਟ ਸਿੱਖਾਂ ਦਾ ਤੇ ਤੁਸੀਂ ਇਹਨਾਂ ਨੂੰ ਕਿਉਂ ਇਹ ਟਾਈਮ ਦੇ ਰਹੇ ਹੋ। ਹੁਣ ਇੱਕ ਪਾਸੇ BBC ਜਦੋਂ ਅਸੀਂ ਨਿਊਜ਼ ਮੀਡੀਆ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਅਸੀਂ ਕਹਿੰਦੇ ਹਾਂ ਜੀ ਇਹ ਤਾਂ ਉਹ ਪਿਲਰ ਹੈ ਜਿਹੜਾ 4th ਪਿਲਰ ਹੈ ਕਿ ਜੀ ਲੈਜਿਸਲੇਚਰ ਐਗਜ਼ੈਕਟਿਵ ਜੁਡੀਸ਼ਰੀ ਤੋਂ ਬਾਅਦ 4th ਪਿਲਰ ਡੈਮੋਕ੍ਰੇਸੀ ਦਾ ਮੀਡੀਆ। ਪਰ ਇੱਥੇ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਜਿਹੜੀ ਆ ਉਹ BBC ਨੂੰ ਕਹਿ ਰਹੀ ਹੈ ਕਿ ਜੀ ਇਹਨਾਂ ਨੂੰ ਟਾਈਮ ਨਾ ਦਿਓ। ਹੁਣ ਇਹ ਸਾਰੀ ਗੱਲ ਕੋਈ ਕੌਕ ਐਂਡ ਬੁਲ ਸਟੋਰੀ ਨਹੀਂ ਹੈ, ਕੋਈ ਤੋਤਾ ਮੈਨਾ ਦੀ ਕਹਾਣੀ ਨਹੀਂ ਹੈ। ਜਿਹੜੇ ਡਾਕੂਮੈਂਟ ਡੀਕਲਾਸੀਫਾਈ ਹੋਏ ਨੇ ਉਹਨਾਂ ਦੇ ਵਿੱਚ ਇਹ ਸਾਰੀਆਂ ਗੱਲਾਂ ਦਾ ਜ਼ਿਕਰ ਹੈ ਔਰ ਮੈਂ ਸਮਝਦਾ ਵੀ ਇਸ ਦੇ ਨਾਲ ਸਾਡਾ ਇਹ ਕੇਸ ਜਿਹੜਾ ਕਿ ਆਲਰੇਡੀ ਇੰਗਲੈਂਡ ਦੇ ਸਿੱਖਾਂ ਨੇ ਔਰ ਦੁਨੀਆ ਭਰ 'ਚ ਹੈ ਕਿ ਭਾਈ ਇਸ ਦਾ ਇਹ ਅਜੇ ਜੋ ਜਾਰੀ ਹੋਇਆ ਇਹ ਕੁਝ ਵੀ ਨਹੀਂ ਹੈ। ਅੰਦਰ ਖਾਤੇ ਕੀ ਚੱਲ ਰਿਹਾ ਸੀ, ਬਹੁਤ ਕੁਝ ਜਿਹੜਾ ਹੋਰ ਹੋਏਗਾ ਜਿਹੜਾ ਜੂਨ 84 ਦੇ ਹਵਾਲੇ ਨਾਲ ਵੀ ਔਰ ਉਸ ਤੋਂ ਬਾਅਦ ਦੀ ਪਰਸੀਕਿਊਸ਼ਨ ਅਸੀਂ ਸਮਝਦੇ ਹਾਂ ਵੀ ਹੁਣ ਇਸ ਇੰਕਸ਼ਾਫ ਤੋਂ ਬਾਅਦ ਕਿ ਸਿਟਿੰਗ ਪ੍ਰਾਈਮ ਮਿਨਿਸਟਰ ਨੇ ਹੋਮ ਮਿਨਿਸਟਰੀ ਜਾਂ ਹੋਮ ਸੈਕਟਰੀ ਲੈਵਲ ਤੇ ਪਾਲਿਸੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ, BBC ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਔਰ ਪੂਰਾ ਕੰਪਲਾਈ ਕੀਤਾ। ਇਸ ਦੀ ਇੰਡੀਪੈਂਡੈਂਟ ਜਿਹੜੀ ਇਨਵੈਸਟੀਗੇਸ਼ਨ ਉਹ ਬੜੀ ਇੰਪੋਰਟੈਂਟ ਹੈ ਔਰ ਮੈਂ ਈਵਨ ਜਿਹੜੀ ਸਟੋਰੀ ਇਹਨਾਂ ਦੇ ਲੰਡਨ ਬੇਸਡ ਕੋਰਸਪੋਂਡੈਂਟ ਨੇ ਟ੍ਰਿਬਿਊਨ ਨੇ ਕੀਤੀ ਹੈ
ਉਸ ਦੀ ਹੈਡਲਾਈਨ ਹੈ ਜਿਹੜੀ ਥੈਚਰ ਵਾਂਟਡ ਟੂ ਪ੍ਰੋਸੀਕਿਊਟ ਸਿੱਖ ਹੂ ਇਨਸਾਈਟਡ ਇੰਦਰਾਜ਼ ਕਿਲਿੰਗ। ਹੁਣ ਇਹ ਜਿਹੜਾ ਚੌਹਾਨ ਦਾ ਜ਼ਿਕਰ ਹੈ, former Prime Minister Margaret Thatcher wanted to take legal action against a UK-based Sikh separatist leader accused of inciting Indira Gandhi's assassination, but failed to comply with India's request to deport him due to British law towards Commonwealth citizens, newly declassified documents released today said। कि आज ਜਿਹੜੇ ਡਾਕੂਮੈਂਟ ਡੀਕਲਾਸੀਫਾਈ ਹੋਏ ਨੇ ਉਹਨਾਂ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਮਾਰਗਰੇਟ ਥੈਚਰ UK 'ਚ ਜਿਹੜਾ ਇੱਕ ਸਿੱਖ ਅਲਗਾਵਵਾਦੀ ਨੇਤਾ ਸੀ ਉਸ ਨੂੰ ਦੇ ਖਿਲਾਫ ਜਿਹੜਾ ਉਹ ਕੰਪਲਾਈ ਕਰਨਾ ਚਾਹੁੰਦੀ ਸੀ ਇੰਡੀਆ ਦੀ ਰਿਕੁਐਸਟ ਕਿ ਉਹਨੂੰ ਡਿਪੋਰਟ ਕੀਤਾ ਜਾਏ, ਪਰ ਬ੍ਰਿਟਿਸ਼ ਲਾਅ ਨੇ ਇਹ ਕਿਹਾ ਕਿ ਜੀ ਜਿਹੜੇ ਉਹਨਾਂ ਦੇ ਜਿਹੜੇ ਵੀ ਲਾਅ ਨੂੰ ਇੰਟਰਪ੍ਰੀਟ ਕਰਦੇ ਸੀ ਕਿ ਕਾਮਨਵੈਲਥ ਸਿਟੀਜ਼ਨ ਹੋਣ ਦੇ ਨਾਤੇ ਜਿਹੜਾ ਉਹ ਇਉਂ ਕਰਨਾ ਪੋਸੀਬਲ ਨਹੀਂ ਹੋਏਗਾ। ਜਗਜੀਤ ਸਿੰਘ ਚੌਹਾਨ, the founder of Khalistan movement, had moved to Britain in 1971 to carry on his campaign for an independent Sikh state in India। कि डॉक्टर चौहान 1971 इंग्लैंड आए खालिस्तान की लहर चलाने लई। He is believed to be the chief instigator behind the assassination of former Indian Prime Minister on October 31st, 1984, predicting months before in a BBC interview that death at the hands of her Sikh bodyguards, that she and her family would be beheaded as a revenge for Operation Blue Star, the raid on Golden Temple to flush out terrorists। ये मैं already explain किया कि जो ने BBC interview चे किया सी। Now documents released under the 30-year declassification rule by the UK's National Archives in Kew, Southwest London, highlight the Thatcher government's failed attempts at curbing his activities। कि हुण ਜਿਹੜੇ ਡਾਕੂਮੈਂਟ ਆਏ ਨੇ ਉਹਦੇ ਤੋਂ ਆਇਆ ਵੀ ਥੈਚਰ ਨੇ ਬਹੁਤ ਕੋਸ਼ਿਸ਼ ਕੀਤੀ ਉਹਨੂੰ ਜਿਹੜਾ ਸਨੱਬ ਕਰਨ ਦੀ, ਡਿਪੋਰਟ ਕਰਨ ਦੀ, ਕ੍ਰਿਮੀਨਲ ਕੇਸ ਰਜਿਸਟਰ ਕਰਾਉਣ ਦੀ, ਪਰ ਉਹ ਕਾਮਯਾਬ ਨਹੀਂ ਹੋਈ। ਹੁਣ ਇਹ ਜਿਹੜੇ ਐਗਜ਼ੈਕਟ ਡਾਕੂਮੈਂਟ ਕੀ ਹੈ, ਹਰ ਪ੍ਰਾਈਵੇਟ ਸੈਕਟਰੀ, ਇਹ ਹੁਣ ਮਾਰਗਰੇਟ ਥੈਚਰ ਦਾ ਪ੍ਰਾਈਵੇਟ ਸੈਕਟਰੀ ਚਾਰਲਸ ਪੋਵੈਲ wrote to the UK Home Office, quote, she, means Thatcher, doesn't see how Chauhan can evade the charge of inciting to violence simply by saying he is not doing so. The Prime Minister is of the view that the law officers might, with advantage, study the papers once more। ਉਹਨੇ ਕਿਹਾ ਜੀ ਸਰ ਚੌਹਾਨ ਨੇ ਕਿਹਾ ਜੀ ਮੈਂ ਕੋਈ ਲਾ ਨਹੀਂ ਤੋੜਿਆ, ਇਹ ਕਿਦਾਂ ਕਾਫੀ ਹੈ ਕਿ ਉਹਦੇ ਖਿਲਾਫ ਤੁਸੀਂ ਕਾਰਵਾਈ ਨਹੀਂ ਕਰ ਰਹੇ ਜੀ, ਤੁਸੀਂ ਉਹ ਸਾਰਾ ਕੇਸ ਜਿਹੜਾ ਉਹ ਦੁਬਾਰਾ ਪੜੋ। ਹੁਣ ਪ੍ਰਾਈਮ ਮਿਨਿਸਟਰ ਦੇ ਕਹਿਣ ਦਾ ਮਤਲਬ ਹੈ, ਹੁਣ ਇੰਡੀਆ ਵਰਗੇ ਜਾਂ ਕੋਈ ਥਾਂ ਹੁੰਦੀ ਮੈਂ ਸਮਝਦਾ ਹਾਂ, ਫਿਰ ਵੀ ਰਿਮਾਰਕੇਬਲ ਹੈ ਕਿ ਥੈਚਰ ਨਿੱਜੀ ਤੌਰ ਤੇ ਕੀ ਕਰਨਾ ਚਾਹੁੰਦੀ ਸੀ, ਪਰ ਫਿਰ ਵੀ ਸਿਸਟਮ ਦੇ ਵਿੱਚੋਂ ਲੋਕ ਬੈਠੇ ਸੀ, ਉਹਨਾਂ ਨੇ ਦੇਖਿਆ ਕਿ ਵੀ ਇਹ ਜਿਹੜਾ ਇਹ ਲਾਅ ਦੇ ਮੁਤਾਬਕ ਨਹੀਂ ਹੋਏਗਾ, ਔਰ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਜੀ। The Indians formally requested the deportation of Chauhan on March 4th, 1976 on the grounds of anti-India activities. We could not comply with the request because it ran counter to British law and policies towards Commonwealth citizens। ਹੁਣ ਮਾਰਚ 4, 1976 ਜਦੋਂ ਚੌਹਾਨ ਦੀ ਡਿਪੋਰਟੇਸ਼ਨ ਮੰਗੀ ਇੰਡੀਅਨ ਗਵਰਨਮੈਂਟ ਨੇ, ਉਦੋਂ ਇੰਡੀਆ 'ਚ ਐਮਰਜੈਂਸੀ ਲੱਗੀ ਹੋਈ ਸੀ। ਹੁਣ ਤੁਸੀਂ ਥੈਚਰ ਦਾ ਦੇਖੋ, ਜੂਨ 84 ਦੀ ਇਹ ਬੈਕਗਰਾਉਂਡ ਸਮਝਣ ਲਈ ਇੰਪੋਰਟੈਂਟ ਹੈ ਕਿ ਈਵਨ ਜਦੋਂ ਕਿ ਉਹ ਜਿਹੜੀ ਇੰਦਰਾ ਹੈ ਉਹਨੇ ਬੇਸਿਕ ਜਿਹੜੀਆਂ ਲਿਬਰਟੀਜ਼ ਨੇ ਉਹ ਕੁਚਲੀਆਂ ਹੋਈਆਂ ਸੀ, ਉਦੋਂ ਵੀ ਥੈਚਰ ਉਹਨੂੰ ਪਲੀਜ਼ ਕਰਨ ਦੇ ਲਈ, ਚੌਹਾਨ ਨੂੰ ਵਾਪਸ ਭੇਜਣ ਦੇ ਲਈ, ਡਿਪੋਰਟ ਕਰਨ ਲਈ ਉਹਨਾਂ ਦੀ ਮੰਗ ਦੇ ਉੱਤੇ ਤਿਆਰ ਬੈਠੀ ਸੀ। ਜੂਨ 84 ਦੇ ਤਾਂ ਹਾਲਾਤ ਹੀ ਹੋਰ ਬਣਾ ਦਿੱਤੇ ਗਏ ਸੀ ਉਸ ਪੀਰੀਅਡ 'ਚ। ਸਰ ਜੈਫਰੀ, ਫੋਰਨ ਸੈਕਟਰੀ ਇਨ ਥੈਚਰਸ ਕੈਬਨਿਟ, wrote an apparent explanation over her concerns of Chauhan's continued presence in the UK. In theory, the Chauhan could also be excluded or deported at the discretion of the Home Secretary, but this action could only be taken if, amongst other factors, there was concrete evidence that he had engaged in a very serious criminal activity. Home Secretary ने कहा कि जी ठीक है, अपने तौर पर भी होम सैकटरी, होम ऑफिस ले सकता है एक्शन, पर उन्हें तो कोई क्रिमिनल एक्ट नहीं किया, कोई वायलेंस नहीं की, असीं ये किवें इहनूं जस्टिफाई करांगे। ऑफिशियल वार्निंग उन्होंने चौहान नूं दे दित्ती कि जी वो जिहड़ियां बहुतियां गल्लां ना करे। ते फिर हुण सैकंड पार्ट BBC दा, द डॉक्यूमेंट्स रिलीज टुडे इंक्लूड ए personal intervention by Thatcher to demand that the BBC be wary of giving Chauhan unrestricted airtime। ਹੁਣ ਪ੍ਰਾਈਮ ਮਿਨਿਸਟਰ ਨੂੰ ਐਡਾ ਵਕਤ ਪਿਆ ਹੋਇਆ ਕਿ ਉਹ BBC ਨੂੰ ਵੀ ਕਹਿ ਰਹੀ ਹੈ ਕਿ ਜੀ ਇਹ
ਚੌਹਾਨ ਨੂੰ ਤੁਸੀਂ ਇਹਦੇ ਤੇ ਜਿਹੜਾ ਬਿਨਾਂ ਅਨਰੈਸਟ੍ਰਿਕਟਡ ਜਿਹੜਾ ਟਾਈਮ ਨਾ ਦਿਓ। The Home Office has already had occasion to draw to your attention the government's concern about the platform which the BBC has provided for a small minority of Sikh extremists in this country, she wrote to then BBC Director General Stuart Young in the lead up to Gandhi's funeral in New Delhi। ਹੁਣ ਇਹ ਉਹਨੂੰ ਕਹਿ ਰਹੀ ਹੈ ਜੀ ਤੁਸੀਂ ਸਿੱਖ ਸੈਪਰੇਟਿਸਟ ਨੂੰ ਟਾਈਮ ਦੇ ਰਹੇ ਹੋ। We now have specific advice from our High Commissioner। ਅੱਗੇ ਉਹਨੇ ਕਿਹਾ ਹੁਣ ਮੈਂ ਸਮਝਦਾ ਵੀ ਇਹ ਵੀ ਰਿਮਾਰਕੇਬਲ ਹੈ ਕਿ ਜਿਹੜਾ BBC ਦਾ ਉਸ ਵੇਲੇ ਇੰਚਾਰਜ ਸੀ ਮਿਸਟਰ ਯੰਗ, ਉਹਨੇ ਜਵਾਬ ਦਿੱਤਾ। ਯੰਗ ਰਿਸਪੌਂਡਡ ਕਰਟਲੀ ਐਜ਼ ਬੀਇੰਗ fully aware of its responsibilities in the most difficult and delicate situation which exists in the wake of Mrs. Gandhi's assassination। ਇਹ ਇਹਨੂੰ ਕਹਿੰਦੇ ਨੇ ਮੂੰਹ ਤੋੜ ਜਵਾਬ। BBC ਨੇ ਕਿਹਾ ਕਿ ਜੀ ਅਸੀਂ ਬਹੁਤ ਜ਼ਿੰਮੇਵਾਰ ਹੈ ਔਰ ਇਹ ਗਾਂਧੀ ਦੀ ਅਸੈਸੀਨੇਸ਼ਨ ਹੋ ਗਈ ਹੈ। ਉਸ ਤੋਂ ਬਾਅਦ ਜਿਹੜੀਆਂ ਬਹੁਤ ਹੀ ਡੈਲੀਕੇਟ ਔਰ ਡਿਫਿਕਲਟ ਸਿਚੁਏਸ਼ਨ ਹੈ, ਅਸੀਂ ਉਸ ਕੀ ਕਰਨੇ, ਸਾਨੂੰ ਆਪਣੀ ਜ਼ਿੰਮੇਵਾਰੀ ਦਾ ਪੂਰਾ ਅਹਿਸਾਸ ਹੈ। ਸੋ ਹੁਣ ਅਸੀਂ ਸਮਝਦੇ ਹਾਂ ਕਿ ਵੀ ਇਹ ਉਸ ਤੋਂ ਬਾਅਦ ਇੰਡੀਅਨ ਹਾਈ ਕਮਿਸ਼ਨਰ ਨੇ ਕੀ ਕਿਹਾ ਕੀ ਨਹੀਂ। ਹਾਲਾਂਕਿ ਜਗਜੀਤ ਸਿੰਘ ਚੌਹਾਨ 2001 ਦੇ ਵਿੱਚ ਇੰਡੀਆ ਵਾਪਸ ਚਲੇ ਗਏ ਸੀ ਤੇ 2007 ਦੇ ਵਿੱਚ ਉਹਨਾਂ ਦੀ ਡੈਥ ਹੋਈ। ਸੋ ਅਸੀਂ ਸਮਝਦੇ ਹਾਂ ਵੀ ਜਿੱਥੇ ਇਹ ਦੁਬਾਰਾ ਸਾਡੀ ਜਿਹੜੀ ਮੰਗ ਹੈ ਉਸ ਨੂੰ ਸਟਰੈਂਥਨ ਕਰਦਾ ਹੈ, ਉੱਥੇ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਇਸ ਪ੍ਰੋਗਰਾਮ 'ਚ ਵੀ ਡਾਕਟਰ ਜਗਜੀਤ ਸਿੰਘ ਚੌਹਾਨ ਬਾਰੇ ਇੱਕ ਸੈਗਮੈਂਟ ਕੀਤਾ ਸੀ ਜੀ, ਉਹ ਵੀ ਕਿਸੇ ਈਮੇਲ ਦੇ ਰਿਸਪੌਂਸ ਹੈ, ਤੇ ਮੈਨੂੰ ਕਈਆਂ ਨੇ ਜਿਹੜੇ ਆਪਣੇ ਆਪ ਨੂੰ ਬੜੇ ਇਨਸਾਈਡਰ ਕਹਿੰਦੇ ਨੇ, ਉਹ ਕਹਿੰਦੇ ਨੇ ਜੀ ਉਹ ਤਾਂ ਟਾਊਟ ਸੀ, ਉਹ ਤਾਂ ਇਹ ਸੀ, ਤੁਸੀਂ ਉਹਨੂੰ ਖਾਮ-ਖਾ ਮਰੇ ਨੂੰ ਹੀਰੋ ਬਣਾ ਰਹੇ ਹੋ। ਔਰ ਮੈਂ ਸਮਝਦਾ ਵੀ ਅਸੀਂ ਕਦੇ ਵੀ ਇਨਸਾਫ ਨਹੀਂ ਕੀਤਾ। ਜਦੋਂ ਲੋਕ ਸਾਡੇ ਸਾਹਮਣੇ ਹੁੰਦੇ ਨੇ ਅਸੀਂ ਉਹਨਾਂ ਨੂੰ, ਹੁਣ ਜੇ ਤੁਸੀਂ ਛੱਡ ਦਿਓ ਕਿ ਇੰਡੀਅਨ ਗਵਰਨਮੈਂਟ, ਜੇ ਉਹ ਇੰਡੀਅਨ ਟਾਊਟ ਸੀ ਤਾਂ ਇਹਦਾ ਕਿਹੜਾ ਵਕਤ ਪਿਆ ਹੋਇਆ ਸੀ ਇੰਡੀਅਨ ਗਵਰਨਮੈਂਟ ਨੂੰ ਕਿ ਉਹਦੀ ਡਿਪੋਰਟੇਸ਼ਨ ਮੰਗ ਰਹੀ ਹੈ। ਔਰ ਇੰਗਲੈਂਡ ਦੀ ਮਾਰਗਰੇਟ ਥੈਚਰ ਵੀ ਡਿਪੋਰਟ ਕਰਨਾ ਚਾਹੁੰਦੀ ਹੈ, ਔਰ ਹੋਮ ਔਰ ਦੂਸਰੇ ਜਿਹੜੇ ਨੇ ਉਹ ਉਸ ਨੂੰ ਰੋਕ ਰਹੇ ਨੇ ਕਿ ਵੀ ਨਹੀਂ ਇਹ ਲਾ ਫਲਾਊਟ ਹੋਏਗਾ, ਬਦਨਾਮੀ ਹੋਏਗੀ। ਡਰਦੇ ਤਾਂ ਬਦਨਾਮੀ ਤੋਂ ਹੀ ਸੀ। ਸੋ ਟਾਊਟਾਂ ਨੂੰ ਸਰਕਾਰਾਂ ਨਹੀਂ ਮੰਗਦੀਆਂ, ਜਾਂ ਟਾਊਟਾਂ ਨੂੰ ਜਿਹੜੀਆਂ ਹੋਸਟ ਕਰ ਰਹੀਆਂ ਗਵਰਨਮੈਂਟਸ ਹੁੰਦੀਆਂ ਨੇ। ਬ੍ਰਿਟਿਸ਼ ਇੰਟੈਲੀਜੈਂਸ ਨੂੰ ਨਹੀਂ ਸੀ ਪਤਾ ਵੀ ਚੌਹਾਨ ਕੀ ਹੈ। ਜੇ ਉਹ ਇੰਡੀਅਨ ਟਾਊਟ ਹੁੰਦਾ ਜਿਵੇਂ ਸਾਡਾ ਇੱਕ, ਤਾਂ ਠੀਕ ਹੈ, ਬਾਕੀ ਹਰ ਬੰਦੇ 'ਚ ਥੋੜੀ ਬਹੁਤ ਉਹ ਪਬਲਿਸਿਟੀ ਦੀ, ਕਈ ਵਾਰ ਪੋਲੀਟੀਕਲ ਸਟੰਟ ਵੀ ਹੁੰਦੇ ਨੇ, ਕਈ ਵਾਰ ਤੁਸੀਂ ਬਹੁਤ ਵਧਾ ਚੜਾ ਕੇ ਗੱਲਾਂ ਕਰਦੇ ਹੋ। ਇਹ ਪਾਰਟ ਸੀ ਉਹਨਾਂ ਦੀ ਪਰਸਨੈਲਿਟੀ 'ਚ ਵੀ ਸੀ, ਅੱਜ ਵੀ ਬਹੁਤ ਸਾਰਿਆਂ 'ਚ ਹੈਗਾ। ਲੇਕਿਨ ਮੈਂ ਸਮਝਦਾ ਵੀ ਇਸ ਸਾਰੀ ਜਿਹੜੀ ਡੀਕਲਾਸੀਫਾਈ ਹੋਈ ਇਨਫੋਰਮੇਸ਼ਨ ਹੈ ਉਹਨੇ ਇਹ ਵੀ ਦੱਸ ਦਿੱਤਾ ਹੈ ਕਿ ਐਟਲੀਸਟ ਅਸੀਂ ਜਿਉਂਦਿਆਂ ਜਿਨ੍ਹਾਂ ਨੂੰ ਕਦੇ ਵੀ ਕਲੀਨ ਚਿੱਟ ਨਹੀਂ ਦਿੰਦੇ, ਹੁਣ ਤਾਂ ਮੇਰਾ ਖਿਆਲ ਹੈ ਇਹ ਤਬਕਾ ਜਿਹੜਾ ਇਸ ਕਿਸਮ ਦਾ ਉਹਦੀ ਪੋਜੀਸ਼ਨ ਨੂੰ ਵਿੰਡੀਕੇਟਡ ਮੰਨੇਗਾ ਕਿ ਭਾਈ ਈਵਨ ਉਹ ਉਸ ਹਾਲਤ 'ਚ ਵੀ, ਹਾਲਾਂ ਅੱਜ ਵੀ 84 ਤੋਂ ਬਾਅਦ ਹੁਣ ਇੰਨੇ ਲੱਖ 1.5 ਲੱਖ ਸਿੱਖ ਮਰਵਾਉਣ ਤੋਂ ਬਾਅਦ ਵੀ ਅੱਜ ਵੀ ਸਾਨੂੰ ਪਹਿਲਾਂ ਆਪਣਿਆਂ ਨਾਲ ਘੁਲਣਾ ਪੈ ਰਿਹਾ ਕਿ ਜੀ ਖਾਲਿਸਤਾਨ ਕਿਉਂ ਜ਼ਰੂਰੀ ਹੈ। ਤੇ 71 72 ਦੇ ਪੀਰੀਅਡ 'ਚ ਕਿੰਨੇ ਕੁ ਬਾਹਰ ਹੋਣਗੇ ਖਾਲਿਸਤਾਨ ਦੇ, ਜਦੋਂ ਉਹਨੇ ਖਾਲਿਸਤਾਨ ਦੀ ਗੱਲ ਕੀਤੀ। ਮੈਂ ਮੈਰੀਲੈਂਡ 'ਚ ਗੁਰਦੁਆਰਾ ਸਾਹਿਬ ਦੇ ਹਵਾਲੇ ਨਾਲ ਉੱਥੇ ਇੱਕ ਸੱਜਣ ਜਿਨ੍ਹਾਂ ਕੋਲ ਆ ਕੇ ਚੌਹਾਨ ਰੁਕੇ, ਉਹ ਜਦੋਂ ਅਮਰੀਕਾ ਉਹ ਆਏ ਤਾਂ ਉਹ ਮੈਨੂੰ ਕਹਿ ਰਹੇ ਸੀ, ਕਹਿੰਦੇ ਜੀ ਗੁਰਦੁਆਰੇ 'ਚ ਬੋਲਣ ਹੀ ਨਹੀਂ ਸੀ ਦਿੱਤਾ ਉਹਨਾਂ ਨੂੰ। ਅਸੀਂ ਫਿਰ ਆਪਣੇ ਘਰ ਜਿਹੜਾ ਹੈ, ਔਰ ਹਿਊਸਟਨ ਤੋਂ ਇੱਕ ਡਾਕਟਰ ਨੇ ਆਜ਼ਾਦ, ਉਹਨਾਂ ਨੇ ਵੀ ਇਹ ਗੱਲ ਮੈਂਸ਼ਨ ਕੀਤੀ ਕਿ ਅਸੀਂ ਕਿਸੇ ਦੇ ਘਰ ਜਿਹੜਾ ਇਕੱਠ ਕਰਕੇ ਉਹਨਾਂ ਨੂੰ, ਇਹ 71 72 ਦੀ ਗੱਲ ਹੈ ਤੇ 84 ਤੋਂ ਬਾਅਦ ਤਾਂ ਫਿਰ ਚੌਹਾਨ ਜ਼ਾਹਰ ਹੈ ਕਿ ਵੀ ਉਹ ਠੀਕ ਸਾਬਤ ਹੋਇਆ, ਕਿਉਂਕਿ ਉਹਨਾਂ ਤਾਂ 71 72 'ਚ ਕੌਂਸਲ ਆਫ ਖਾਲਿਸਤਾਨ ਔਰ ਖਾਲਿਸਤਾਨ ਦੀ ਗੱਲ ਕੀਤੀ ਸੀ। ਸੋ ਮੈਂ ਸਮਝਦਾ ਕਿ ਇੱਕ ਪਾਸੇ ਸਾਡੀ ਮੰਗ ਪਬਲਿਕ ਇਨਕੁਆਇਰੀ ਦੀ, ਔਰ ਦੂਸਰੇ ਪਾਸੇ ਅਸੀਂ ਸਮਝਦੇ ਹਾਂ ਕਿ ਕਿਸ ਹੱਦ ਤੱਕ ਸਰਕਾਰਾਂ ਜਾਂਦੀਆਂ ਨੇ, ਔਰ ਮਾਰਗਰੇਟ ਥੈਚਰ ਦਾ ਜਿਹੜਾ ਰੋਲ ਹੈ ਇਸ ਕਾਰਵਾਈ ਦੇ ਸਾਹਮਣੇ ਆਉਣ ਤੋਂ ਬਾਅਦ, ਜਿਵੇਂ ਅਸੀਂ ਮਾਈਕਲ ਔਡਵਾਇਰ ਜੋ ਉਹਦੇ ਨਾਲ ਫਿਰ ਹੋਇਆ, ਊਧਮ ਸਿੰਘ ਨੇ 21 ਸਾਲ ਬਾਅਦ, ਜਾਂ ਡਾਇਰ ਜਿਵੇਂ ਅੰਗਰੇਜ਼ਾਂ ਦੇ ਇੱਕ ਹੇਟਡ ਚਿਹਰੇ ਨੇ ਸਿੱਖਾਂ ਦੇ ਵਿੱਚ, ਪੰਜਾਬ ਦੇ ਵਿੱਚ, ਜਾਂ ਉੱਥੋਂ ਉਸ ਖਿੱਤੇ ਦੇ ਇਤਿਹਾਸ 'ਚ ਮਾਰਗਰੇਟ ਥੈਚਰ ਦਾ ਚਿਹਰਾ ਵੀ ਉਸ ਕਿਸਮ ਦੀ ਜਿਹੜੀ ਹੈ ਉਸ ਕੈਟਾਗਰੀ ਦੇ ਵਿੱਚ ਹੀ ਆ ਗਿਆ ਕਿ ਉਹਨੇ ਆਊਟ ਆਫ ਦਾ ਵੇ ਜਾ ਕੇ ਜਿਹੜੀ ਹੈ ਸਿੱਖਾਂ ਦੇ ਨਾਲ ਦੁਸ਼ਮਣੀ ਪੁਗਾਉਣ ਦਾ ਯਤਨ ਕੀਤਾ 70ਵਿਆਂ 'ਚ ਵੀ, ਔਰ 84 ਦੇ ਘੱਲੂਘਾਰੇ ਲਈ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਉਸ ਤੋਂ ਬਚ ਨਹੀਂ ਸਕਦੀ। ਔਰ ਅਸੀਂ ਸਮਝਦੇ ਹਾਂ ਵੀ ਜਿਸ ਤਰੀਕੇ ਨਾਲ ਸਿੱਖ ਫੈਡਰੇਸ਼ਨ ਨੇ ਲੌਬੀ ਕੀਤੀ ਹੈ, ਔਰ ਬਹੁਤ ਸਾਰੇ ਜਿਹੜੇ 10 ਪੁਆਇੰਟ ਪ੍ਰੋਗਰਾਮ 'ਚ ਇਨਕੁਆਇਰੀ ਦੀ ਮੰਗ ਹੈ,
ਔਰ ਲੇਬਰ ਪਾਰਟੀ ਦੇ ਵਿੱਚ ਵੀ ਔਰ ਕੰਜ਼ਰਵੇਟਿਵ 'ਚ ਵੀ ਇੱਕ ਸਟੇਜ ਆਏਗੀ ਕਿ ਜਦੋਂ ਇਹਦੀ ਫੁੱਲ ਫਲੈਜਡ ਪਬਲਿਕ ਇਨਕੁਆਇਰੀ ਹੋਏਗੀ ਤੇ ਹੋਰ ਵੀ ਜਿਹਨੂੰ ਕਹਿੰਦੇ ਨੇ ਕਿ ਭਾਈ ਜਿਹੜੀ ਹੈ ਉਸ ਸਾਰੇ ਚੋਂ ਜਿਹੜੇ ਬਹੁਤ ਸਾਰਿਆਂ ਦਾ ਰੋਲ ਹੈ ਉਹ ਸਾਹਮਣੇ ਆਏਗਾ ਔਰ ਅਸੀਂ ਆਪਣੀ ਇਸ ਮੰਗ ਨੂੰ ਫਿਰ ਜਿਹੜਾ ਹੈ ਉਹ ਸਮਝਦੇ ਹਾਂ ਕਿ ਵੀ ਹੁਣ ਵਿਦ ਮੋਰ ਸਟਰੈਂਥ ਇੰਗਲੈਂਡ ਦੇ ਸਿੱਖ ਇਸ ਮੰਗ ਦੀ ਪ੍ਰਾਪਤੀ ਦੇ ਲਈ ਕਿ ਭਾਈ ਇੰਡੀਪੈਂਡੈਂਟ ਇਨਕੁਆਇਰੀ ਔਰ ਜੂਨ 84 ਦੇ ਲਈ ਇਵਨ ਇੰਟਰਨੈਸ਼ਨਲ ਇਨਵੈਸਟੀਗੇਸ਼ਨ UN ਦੀ ਪੈਟਰਨੇਜ ਜਾਂ ਸੁਪਰਵਿਜ਼ਨ ਦੇ ਥੱਲੇ ਉਸ ਦੀ ਮੰਗ ਨੂੰ ਹੋਰ ਬਲ ਮਿਲੇਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।